पिछले ਐਤਵਾਰ ਨੂੰ ਦੁਨੀਆ ਦਾ ਪਹਿਲਾ ਪੰਜਾਬੀ ਸਾਹਿਤਿਕ ਵੀਡੀਓ ਮੈਗਜ਼ੀਨ ਗ੍ਰੈਂਡ ਤਾਜ ਬੈਂਕਟ ਹਾਲ ਵਿੱਚ ਲਾਂਚ ਕੀਤਾ ਗਿਆ, ਜਿਸ ਵਿੱਚ ਪੰਜਾਬੀ ਮੀਡੀਆ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਪੰਜਾਬੀ ਦੇ ਉੱਘੇ ਸ਼ਾਇਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਰਚਨਾਵਾਂ ਪੜ੍ਹੀਆਂ। ਸਟੇਜ ਦੀ ਜ਼ਿੰਮੇਵਾਰੀ ਮਨਜੀਤ ਕੰਗ ਅਤੇ ਅੰਮ੍ਰਿਤ ਭੱਟੀ ਜੀ ਨੇ ਨਿਭਾਈ। ਪੰਜਾਬੀ ਕਲਮਾਂ ਇਹ ਸਾਡਾ ਵੀਡੀਓ ਮੈਗਜ਼ੀਨ ਹੈਗਾ। ਇਹਦੇ ਵਿੱਚ ਸਾਡਾ ਮੁੱਖ ਮਕਸਦ ਪੰਜਾਬੀ ਦੇ ਲੇਖਕਾਂ ਨੂੰ ਵੀਡੀਓ ਦੇ ਰੂਪ ਵਿੱਚ ਰਿਕਾਰਡ ਕਰਕੇ ਅਗਲੀ ਜਨਰੇਸ਼ਨ ਲਈ ਸਾਂਭ ਕੇ ਰੱਖਣਾ। ਸਾਡੇ ਬਹੁਤ ਸਾਰੇ ਮਹਾਨ ਰਾਈਟਰ ਹੋਏ ਆ ਜਿਹੜੇ ਇਸ ਫਾਜੀ ਸੰਸਾਰ ਨੂੰ ਅਲਵਿਦਾ ਆ ਗਏ, ਪਰ ਉਹਨਾਂ ਦੀ ਕੋਈ ਵੀ ਵੀਡੀਓ ਨਹੀਂ ਮਿਲਦੀ। ਤੇ ਸਾਡਾ ਇਹ ਉਪਰਾਲਾ ਰਹੂਗਾ ਕਿ ਵੱਧ ਤੋਂ ਵੱਧ ਜਿੰਨੇ ਵੀ ਪੰਜਾਬੀ ਦੇ ਲੇਖਕ ਆ ਉਹਨਾਂ ਨੂੰ ਵੀਡੀਓ ਦੇ ਵਿੱਚ ਰਿਕਾਰਡ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਰੱਖਿਆ ਜਾਵੇ। ਤਾਂ ਕਿ ਸਾਡੀਆਂ ਅਗਲੀਆਂ ਗਾਹਾਂ ਦੀਆਂ ਜਨਰੇਸ਼ਨ ਸਾਡਾ ਜਿਹੜਾ ਸਾਹਿਤਕ ਹੈਰੀਟੇਜ ਹੈਗਾ ਉਹਨੂੰ ਦੇਖ ਸਕਣ ਕਿ ਸਾਡੇ ਕੋਲ ਕਿੱਡੇ ਮਹਾਨ ਰਾਈਟਰ ਹੋਏ ਆ। ਜਦੋਂ ਮੈਂ MA ਵਿੱਚ ਪੜ੍ਹਦਾ ਸੀ ਇੰਡੀਆ, ਉਦੋਂ ਮੈਂ ਥਿੰਦ ਪਬਲੀਕੇਸ਼ਨ ਸ਼ੁਰੂ ਕੀਤੀ ਸੀ ਤੇ ਪਹਿਲਾਂ ਜਿੰਨੇ ਵੀ ਮੈਂ ਬੁੱਕਾਂ ਛਾਪੀਆਂ ਉਹ ਸਾਰੇ ਰਾਈਟਰਾਂ ਦੀ ਪਹਿਲੀ ਬੁੱਕ ਹੁੰਦੀ ਸੀ ਤੇ ਅੱਜ ਉਹ ਬਹੁਤ ਸਥਾਪਿਤ ਰਾਈਟਰ ਹੋ ਚੁੱਕੇ ਆ। ਤੇ ਉਸ ਤੋਂ ਬਾਅਦ ਜਦੋਂ ਮੈਂ MA ਦੇ ਵਿੱਚ ਹੀ ਪੜ੍ਹਦਾ ਸੀਗਾ ਤੇ ਉਦੋਂ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਮੰਥਲੀ ਕਲਮਾਂ, ਤੇ ਉਹ 2 ਸਾਲ ਚੱਲਦਾ ਰਿਹਾ। ਤੇ ਉਹ ਜਦੋਂ ਅਸੀਂ 91 ਦੇ ਵਿੱਚ ਇੰਡੀਆ ਤੋਂ ਕੈਨੇਡਾ ਆ ਗਏ ਤੇ ਉਹ ਫਿਰ ਬੰਦ ਕਰਨਾ ਪਿਆ। ਤੇ ਇਹ ਨਾਂ ਜਿਹੜਾ ਕਲਮਾਂ ਦਾ ਹੈ ਉਸੇ ਮੈਗਜ਼ੀਨ ਤੋਂ ਲਿਆ ਹੋਇਆ ਕਲਮਾਂ ਨਾਂ ਹੈ। ਔਰ ਕੋਈ ਵੀ ਸ਼ਾਇਰ ਕਿਸੇ ਵੀ ਖਿੱਤੇ 'ਚ ਵਸਦਾ ਆ, ਚਾਹੇ ਕਿਸੇ ਵੀ ਲਿਪੀ 'ਚ ਲਿਖਦਾ ਆ, ਚਾਹੇ ਗੁਰਮੁਖੀ 'ਚ ਲਿਖਦਾ ਜਾਂ ਸ਼ਾਹਮੁਖੀ 'ਚ ਲਿਖਦਾ ਹੈਗਾ, ਉਹਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਸਾਡੇ ਕੋਲ ਆਣ ਕੇ ਆਪਣੀਆਂ ਰਚਨਾਵਾਂ ਰਿਕਾਰਡ ਕਰਨ। ਔਰ ਰਚਨਾਵਾਂ ਰਿਕਾਰਡ ਕਰਨ ਦੀ ਕੋਈ ਫੀਸ ਵੀ ਨਹੀਂ ਹੈ, ਸਾਰੀਆਂ ਮੁਫਤ ਹਨ। ਸਾਡੇ ਕੋਲ ਪਾਕਿਸਤਾਨ ਦੇ ਵਿੱਚ ਵੱਧ ਪੰਜਾਬੀ ਬੋਲਣ ਵਾਲੇ ਸ਼ਾਇਰ ਬੈਠੇ ਆ, ਪਰ ਅਸੀਂ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹ ਨਹੀਂ ਸਕਦੇ ਕਿਉਂਕਿ ਅਸੀਂ ਗੁਰਮੁਖੀ ਲਿਪੀ ਜਾਣਦੇ ਹਾਂ, ਸ਼ਾਹਮੁਖੀ ਅਸੀਂ ਜਾਣਦੇ ਨਹੀਂ ਹੈਗੇ। ਤੇ ਵੀਡੀਓ ਦੇ ਰਾਹੀਂ ਅਸੀਂ ਉਹਨਾਂ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਵੀ ਸੁਣ ਸਕਾਂਗੇ, ਉਹਨਾਂ ਦਾ ਵੀ ਆਨੰਦ ਮਾਣ ਸਕਾਂਗੇ ਕਿ ਜਿੱਥੇ ਵੀ ਕੋਈ ਸ਼ਾਇਰ ਬੈਠਾ ਆ ਉਹ ਆਪਣੀ ਰਚਨਾ ਨੂੰ ਰਿਕਾਰਡ ਕਰਾਉਣਾ ਚਾਹੁੰਦਾ ਤੇ ਸਾਡੇ ਨਾਲ ਕੰਟੈਕਟ ਕਰੇ। ਔਰ ਜੇ ਕਿਸੇ ਕੋਲ ਸ਼ਾਇਰ ਕੋਲ ਆਪਣੀ ਰਿਕਾਰਡ ਕੀਤੀ ਹੋਈ ਰਚਨਾ ਪਈ ਵੀ ਹੈਗੀ ਆ ਤਾਂ ਵੀ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਉਸ ਨੂੰ ਅਪਲੋਡ ਕਰ ਸਕਦੇ ਹੈਗੇ ਆ। ਤੇ ਇਹ ਜਿਹੜਾ ਮੈਗਜ਼ੀਨ ਹੋਣਾ ਇਹ ਕੋਈ ਵੀਕਲੀ ਮੈਗਜ਼ੀਨ ਨਹੀਂ ਹੈਗਾ, ਕੋਈ ਮੰਥਲੀ ਨਹੀਂ ਹੈਗਾ, ਇਹ ਅਸੀਂ ਹਰ ਰੋਜ਼ ਇਹਨੂੰ ਅਪਲੋਡ ਕਰਿਆ ਕਰਨਾ ਹੈ। ਹਰ ਰੋਜ਼ ਕੁਛ ਨਾ ਕੁਛ ਨਵਾਂ ਆਪ ਸਭ ਨੂੰ ਉਹਦੇ ਵਿੱਚ ਦੇਖਣ ਨੂੰ ਮਿਲੂਗਾ। ਇਹਦਾ ਮੁੱਖ ਮਕਸਦ ਤਾਂ ਸਿਰਫ ਪੰਜਾਬੀ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਹੀ ਪ੍ਰਮੋਟ ਕਰਨਾ ਹੈ, ਪਰ ਮੈਗਜ਼ੀਨ ਨੂੰ ਦਿਲਚਸਪ ਰੱਖਣ ਲਈ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਸ਼ਾਮਲ ਕੀਤੀਆਂ ਗਈਆਂ, ਜਿਵੇਂ ਪੰਜਾਬੀ ਸਿੰਗਰ, ਪੰਜਾਬੀ ਫਿਲਮੀ ਅਦਾਕਾਰ, ਪੰਜਾਬੀ ਖੇਡਾਂ ਤੇ ਸਿਹਤ ਸੰਭਾਲ ਨਾਲ ਜਾਣਕਾਰੀ। ਇਹਦੇ ਵਿੱਚ ਕੁਕਿੰਗ ਸ਼ੋਅ ਵੀ ਹੋਊਗਾ, ਬਿਊਟੀ ਟਿਪਸ ਵੀ ਹੋਊਗਾ ਤੇ ਚੈਟਿੰਗ ਵੀ ਹੋਊਗੀ, ਤਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਟੇਸਟ ਦਾ ਦਰਸ਼ਕ ਆ ਉਹ ਇਹ 'ਤੇ ਜਾ ਸਕੇ ਤੇ ਉਹਦਾ ਆਨੰਦ ਮਾਣ ਸਕੇ। ਇੱਕ ਇਲੈਕਟ੍ਰੋਨਿਕ ਜਿਹੜਾ ਆਉਣ ਵਾਲਾ ਸਮਾਂ ਵਾ ਇਹ ਵਾਕਿਆ ਹੀ ਇਲੈਕਟ੍ਰੋਨਿਕ ਯੁੱਗ ਦਾ, ਔਰ ਜਿਹੜਾ ਇਹ ਮੈਗਜ਼ੀਨ ਸ਼ੁਰੂ ਕਰਨ ਜਾ ਰਹੇ ਹਨ, ਪਰਮਾਤਮਾ ਕਰੇ ਇਹ ਹੋਰ ਨਵੀਆਂ ਪੈੜਾਂ ਪਾ ਕੇ ਜਾਵੇ ਜਿਸ ਤੋਂ ਸਾਡੀ ਆਉਣ ਵਾਲੀ ਪਨੀਰੀ ਕੁਝ ਫਾਇਦਾ ਲੈ ਸਕੇ। ਤੇ ਕਮਲਜੀਤ ਨੇ ਜਿਹੜਾ ਵੈਬਸਾਈਟ ਸ਼ੁਰੂ ਕੀਤਾ ਔਰ ਕਲਮਾਂ ਨੂੰ ਉਹਨਾਂ ਦੀ ਜ਼ਬਾਨੋਂ ਸਾਂਭਣ ਦਾ ਬੜਾ ਹੀ ਇਹ ਵਧੀਆ ਉਦਮ ਹੈ, ਕਿਉਂਕਿ ਸਾਹਿਤਕ ਰਚਨਾਵਾਂ ਜਿੰਨੀਆਂ ਵਧੀਆ ਤਰਾਨਮ ਵਿੱਚ ਗਾਈਆਂ ਜਾ ਸਕਦੀਆਂ ਉਨੀਆਂ ਉਹ ਰਿਦਮ 'ਚ ਨਹੀਂ ਫੱਬਦੀਆਂ। ਬਹੁਤ ਮੈਂ ਧੰਨਵਾਦੀ ਹਾਂ ਕਮਲਜੀਤ ਥਿੰਦ ਹੋਣਾ ਦਾ, ਜਿਹੜੇ ਬਹੁ ਪੱਖੀ ਕਲਾਕਾਰ ਨੇ। ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਲਾਵਾਂ ਸਮੋਈਆਂ ਹੋਈਆਂ ਇਹਨਾਂ ਨੇ ਅੰਦਰ। ਆਪਣੇ ਜਿਹੜਾ ਵੈਬਸਾਈਟ ਸ਼ੁਰੂ ਕਰ ਰਹੇ ਆ ਇਹ ਬਹੁਤ ਹੀ ਵਧੀਆ ਕੰਮ ਕੀਤਾ। ਤੇ ਕਮਲਜੀਤ ਥਿੰਦ ਦੇ ਨਾਮ ਨਾਲੋਂ ਜੀਤ ਤੇ ਥਿੰਦ ਕੱਟ ਕੇ ਉਹਨੂੰ ਕਮਲ ਦੇ ਫੁੱਲ ਦਾ ਖਿਤਾਬ ਦਿੰਦਾ।
पर ये बहुत चंगा है मौका, क्योंकि ਜਿਹੜੇ अगांह वाले आने वाले बच्चे ने वो जरूर इस गल नूं समझणगे कि जो कुछ वो पढ़ नहीं सकते वो सुन सकते ने। पंजाबी शायद किते घरां 'च जे बोली जाती है तो वो समझ लैणगे। लाई लग चंद कन्ना दा कच्चा आपदी हिंड पगावे, लोड़ों ਵੱਡਾ घर बना के हुण बैठा पछतावे। वो जदों दा ਉਹਨੇ घर बनाया 2-2 शिफ्टां लावे, दिन रात कमाइयां करके बैंकां दे मूँह पावे, ਵੱਡੇ ਵੱਡੇ बिल ज़्यादा आउंदे हीट बत्ती ना लावे, विच जकूजी दे और रह के बाल्टी ना आवे।